ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ, ਕੈਲੀਫੋਰਨੀਆ ਦੇ ਸਾਬਕਾ ਹਾਊਸ ਸਪੀਕਰ, ਸੌਰੀ ਯੂਐਸਏ ਦੇ ਸਾਬਕਾ ਹਾਊਸ ਸਪੀਕਰ ਤੇ ਕੈਲੀਫੋਰਨੀਆ ਦੇ ਕਾਂਗਰਸਮੈਨ ਕੈਵਨ ਮਕਾਰਥੀ, ਉਹਨਾਂ ਨੇ ਅੱਜ ਅਨਾਉਂਸ ਕਰਤਾ ਉਹ ਇਸ ਸਾਲ ਦੇ ਐਂਡ ਦੇ ਵਿੱਚ ਐਜ਼ ਏ ਕਾਂਗਰਸਮੈਨ ਕੁਇਟ ਕਰਨ ਜਾ ਰਹੇ ਹੈਗੇ, ਰਿਜ਼ਾਈਨ ਕਰਨ ਜਾ ਰਹੇ। ਉਹਨਾਂ ਦੀ ਟਰਮ ਜਨਵਰੀ 2025 ਦੇ ਵਿੱਚ ਖਤਮ ਹੋਣੀ ਸੀ। ਸਰੋਤਿਆਂ ਨੂੰ ਯਾਦ ਹੋਊਗਾ, ਕੈਵਨ ਮਕਾਰਥੀ ਪਹਿਲੇ ਯੂਐਸ ਦੇ ਹਾਊਸ ਸਪੀਕਰ ਆ ਜਿਨ੍ਹਾਂ ਨੂੰ ਕਿਕ ਆਊਟ ਕੀਤਾ ਗਿਆ ਸੀ ਉਹਨਾਂ ਹੀ ਪਾਰਟੀ ਦੇ ਮੈਂਬਰਾਂ ਵੱਲੋਂ, ਜਿਸ ਪਾਰਟੀ ਨੂੰ ਉਹ ਬਿਲੋਂਗ ਕਰਦੇ ਹੈਗੇ ਆ। ਉਹਨਾਂ ਨੇ ਕਿਹਾ ਵੀ ਮੈਂ 16 ਸਾਲ ਯੂਐਸ ਕਾਂਗਰਸ ਸਰਵ ਕੀਤਾ ਹੈਗਾ, ਉੱਥੇ ਬਹੁਤ ਔਡਸ ਵੀ ਰਹੇ ਆ, ਪਰਸਨਲ ਕਾਸਟ ਵੀ ਮੈਨੂੰ ਝੱਲਣੀ ਪਈ ਆ, ਅਸੀਂ ਬਹੁਤ ਚੰਗੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਹੈਗੀਆਂ ਆ, ਪਰ ਅੱਜ ਕੱਲ੍ਹ ਜੋ ਵਾਸ਼ਿੰਗਟਨ ਦੇ ਵਿੱਚ ਵਾਪਰਦਾ ਆ ਉਹ ਬਿਲਕੁਲ ਠੀਕ ਨਹੀਂ ਹੈਗਾ। ਅਮਰੀਕਨ ਲੋਕਾਂ ਦੇ ਲਈ ਇਹ ਫਿਊਚਰ ਦੇ ਲਈ ਜਿਹੜਾ ਕਾਫੀ ਗੁੱਡ ਨਹੀਂ ਹੈਗਾ। ਪਰ ਮੈਂ ਗੁੱਡ ਸਪਿਰਿਟ ਦੇ ਵਿੱਚ ਇਹ ਡਿਸਾਈਡ ਕੀਤਾ ਆ, ਮੈਂ ਹਾਊਸ ਨੂੰ ਛੱਡਣ ਜਾ ਰਿਹਾ ਹੈਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਜੋ ਕਹਿੰਦੇ ਵੀ ਬਹੁਤ ਹੀ ਬਰਾਈਟੈਸਟ ਤੇ ਕੰਟਰੀ ਦੇ ਜਿਹੜੇ ਸਭ ਤੋਂ ਚੰਗੇ ਲੋਕ ਆ ਉਹਨਾਂ ਨੂੰ ਆਫਿਸਰਸ ਦੇ ਲਈ ਇਲੈਕਟ ਕੀਤਾ ਜਾਵੇ। ਰਿਪਬਲਿਕਨ ਪਾਰਟੀ ਜਿਹੜੀ ਆ ਉਹ ਕਾਂਗਰਸ ਦੇ ਵਿੱਚ ਬੜੀ ਉਹਨਾਂ ਦੀ ਥਿਨ ਮੈਜੋਰਟੀ ਹੈਗੀ ਆ 8 ਜਾਂ 9 ਮੈਂਬਰਾਂ ਦੇ ਨਾਲ, ਤੇ ਜੇ ਕੈਵਨ ਮਕਾਰਥੀ ਹੁਣੀ ਇਸ ਮਹੀਨੇ ਛੱਡ ਜਾਂਦੇ ਆ ਤੇ ਉਹ ਮੈਜੋਰਟੀ ਜਿਹੜੀ ਆ ਹੋਰ ਵੀ ਬਹੁਤ ਥਿਨ ਹੋ ਜਾਊਗੀ। ਸੋ ਕੈਵਨ ਮਕਾਰਥੀ ਉਹਨਾਂ ਦੇ ਜਾਣ ਦੇ ਨਾਲ ਸਟੇਟ ਆਫ ਕੈਲੀਫੋਰਨੀਆ ਨੂੰ ਜ਼ਰੂਰ ਕਾਫੀ ਘਾਟਾ ਪਿਆ, ਈਵਨ ਦੋ ਰਿਪਬਲਿਕਨ ਸੀ, ਪਰ ਉਹਨਾਂ ਦੀ ਜੋ ਪੋਜੀਸ਼ਨ ਸੀ, ਜਿੰਨਾ ਸਮਾਂ ਉਹ ਕਾਂਗਰਸ 'ਚ ਰਹੇ, ਉਹ ਸਟੇਟ ਦੇ ਲਈ ਕੁਛ ਨਾ ਕੁਛ ਜਿਹੜੇ ਪ੍ਰੋਜੈਕਟ ਆ ਉਹ ਲਿਆਂਦੇ ਰਹੇ ਹੈਗੇ ਆ। ਬਹੁਤ ਫਾਰ ਰਾਈਟ ਨਹੀਂ ਸੀ, ਈਵਨ ਦੋ ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਹੁਤ ਤਕੜੇ ਸਪੋਰਟਰ ਰਹੇ ਆ। ਬਾਅਦ ਦੇ ਵਿੱਚ ਉਹਨਾਂ ਦੇ ਹੀ ਸਪੋਰਟਰਾਂ ਨੇ ਜੋ ਕੈਵਨ ਮਕਾਰਥੀ ਆ ਉਹਨਾਂ ਨੂੰ ਛੁੱਟੀ ਕਰਾਈ ਐਜ਼ ਏ ਹਾਊਸ ਸਪੀਕਰ। ਇਸ ਤੋਂ ਪਹਿਲਾਂ ਰਿਪਰੈਜ਼ੈਂਟੇਟਿਵ ਜਾਰਜ ਸੈਂਟੋਸ ਜੋ ਨਿਊਯਾਰਕ ਦੇ ਆ, ਉਹਨਾਂ ਦੀ ਵੀ ਜਿਹੜੀ ਛੁੱਟੀ ਹੋਈ ਹੈਗੀ ਆ। ਸੋ ਹੁਣ 2024 ਦੇ ਸਟਾਰਟ ਦੇ ਵਿੱਚ ਹਾਊਸ ਦੇ ਵਿੱਚ 220 ਰਿਪਬਲਿਕਨ ਹੋਣਗੇ ਤੇ 213 ਡੈਮੋਕ੍ਰੇਟ ਹੋਣਗੇ ਤੇ 2 ਵੇਕੈਂਸੀਜ਼ ਹੋਊਗੀਆਂ। 218 ਦੀ ਮੈਜੋਰਟੀ ਚਾਹੀਦੀ ਹੈਗੀ ਆ ਕੋਈ ਵੀ ਜਿਹੜਾ ਬਿੱਲ ਆ ਉਹ ਪਾਸ ਕਰਨ ਦੇ ਲਈ। ਸੋ ਇਹ ਬਹੁਤ ਔਖਾ ਹੋਊਗਾ। ਨਿਊਯਾਰਕ ਦੇ ਗਵਰਨਰ ਕੈਥੀ ਹੌਚਲ, ਇਹ ਡੈਮੋਕ੍ਰੇਟ ਆ, ਉਹਨਾਂ ਨੇ ਇਹ ਕਿਹਾ ਵੀ ਸਪੈਸ਼ਲ ਇਲੈਕਸ਼ਨ ਹੋਊਗੀਆਂ ਫਰਵਰੀ 13 ਨੂੰ ਸੰਤੋਸ ਦੀ ਜਗ੍ਹਾ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਵੀ ਉਹਨਾਂ ਨੂੰ ਵੀ 14 ਦਿਨਾਂ ਦੇ ਵਿੱਚ ਇਲੈਕਸ਼ਨ ਇਹ ਡਿਕਲੇਅਰ ਕਰਨੀ ਪਊਗੀ। ਮੋਸਟ ਪ੍ਰੋਬਬਲੀ ਮੇਬੀ ਮਾਰਚ ਮਹੀਨੇ 'ਚ ਜਿਹੜੀਆਂ ਪ੍ਰਾਇਮਰੀ ਹੋਣੀਆਂ ਉਹਦੇ ਵਿੱਚ ਜਿਹੜੇ ਆ ਉਹ ਕੈਵਨ ਮਕਾਰਥੀ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਵੀ ਜਿਹੜੇ ਕੈਂਡੀਡੇਟ ਹੋਊਗੇ ਉਹਨਾਂ ਦੀ ਇਲੈਕਸ਼ਨ ਹੋਊਗੀ। ਜੀ।